ਪ੍ਰੈਕਟਿਸ ਕਰਦੇ ਸੀ, ਤਿਆਰੀ ਕਰਦੇ ਸੀ, ਗਰਾਊਂਡ ਦੇ ਵਿੱਚ ਜਾਂਦੇ ਸੀ, ਤਾਂ ਉਦੋਂ ਕੀ ਕੁਛ ਗੱਲਾਂ ਹੁੰਦੀਆਂ ਸੀਗੀਆਂ, ਕੀ ਕੁਛ ਜਿਹੜਾ ਕਿ ਸਾਹਮਣੇ ਆਉਂਦਾ ਸੀਗਾ, ਗੱਲਾਂ ਕਰਦੇ ਸੀ ਬੈਠ ਕੇ ਆਖਰ ਆਹੀ ਗੱਲਾਂ ਕਰਦੇ ਵੀ ਸਾਨੂੰ ਕਹਿੰਦਾ ਰਹਿੰਦਾ ਜੀ ਵੀ ਜਿਵੇਂ ਮਰਜ਼ੀ ਇੱਕ ਵਾਰੀ ਫੌਜੀ ਬਣਨਾ ਜੀ, ਫੌਜ ਦੀ ਵਰਦੀ ਪਾਉਣੀ ਆ ਜੀ। ਵਰਦੀ ਪਾਉਣ ਦਾ ਸੁਪਨਾ ਸੀਗਾ ਉਹਦਾ ਜੀ। ਤੁਸੀਂ ਚਾਹੁੰਦੇ ਹੋ ਫੌਜ ਦੇ ਵਿੱਚ ਜੇ ਜਾਇਆ ਜਾਵੇ, ਉੱਥੇ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਵਾਂਗ ਜਿਹੜੀ ਕਿ ਦੇਸ਼ ਦੀ ਸੇਵਾ ਕੀਤੀ ਜਾਵੇ? ਬਾਈ ਹੁਣ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੂਲ ਹੈ, ਜਿਹੜੇ ਹਿਸਾਬ ਨਾਲ ਬਾਈ ਨੂੰ ਸਨਮਾਨ ਨਹੀਂ ਕੀਤਾ ਗਿਆ, ਉਸ ਚੀਜ਼ ਨੂੰ ਦੇਖ ਕੇ ਤਾਂ ਸਾਡਾ ਬਿਲਕੁਲ ਵੀ ਮਨ ਨਹੀਂ ਹੈਗਾ ਉਸ ਪਾਸੇ ਜਾਣ ਦਾ। ਨਾਮਣੀ ਅੰਮ੍ਰਿਤਪਾਲ ਸਿੰਘ ਦੀ ਯਾਦ ਆਉਂਦੀ ਹੋਣੀ ਆ ਜਦੋਂ ਫੌਜ ਦੀ ਛੁੱਟੀ ਕੱਟ ਕੇ ਵਾਪਸ ਜਾਂਦੇ? ਯਾਦ ਤਾਂ ਆਉਣੀ ਹੁਣ ਜੀ, ਸਾਗਨ ਪਵਾ ਕੇ ਗਿਆ ਸੀ ਬਜਾ। ਸਾਗਨ ਪਿਆ ਸੀਗਾ, ਐ ਸੀਗਾ ਵੀ ਵਿਆਹ ਕਰਾਂਗੇ, ਗੁੱਡੀ ਦਾ ਵਿਆਹ ਸੀਗਾ ਵੀ ਇਹਦੇ ਵਿਆਹ 'ਚ ਆਉਣਾ ਸੀ ਉਹਨੇ ਛੁੱਟੀ ਦੀ। ਹਾਂ, ਤਾਂ ਤੁਸੀਂ ਜਿਸ ਦਿਨ ਤੋਂ ਅੰਮ੍ਰਿਤਪਾਲ ਸਿੰਘ ਦੀ ਸ਼ਹੀਦੀ ਹੁੰਦੀ ਆ ਉਸ ਦਿਨ ਤੋਂ ਤੁਸੀਂ ਇੱਥੇ ਹੋ, ਮਨ ਦੇ ਉੱਪਰ ਕੀ ਵਾਪਰ ਰਹੀ ਆ? ਪਹਿਲਾਂ ਤਾਂ ਇਹੀ ਪੁੱਛਾਂਗੇ ਕਿਉਂਕਿ ਮਾਵਾਂ ਨੂੰ ਪੁੱਤਾਂ ਦੇ ਜਾਣ ਦਾ ਦੁੱਖ ਪਤਾ ਹੁੰਦਾ। ਹਾਂਜੀ, ਦੁੱਖ ਬਹੁਤ ਹੈ। ਦੁੱਖ ਇੰਨਾ ਜਿਵੇਂ ਆਪ ਦਾ ਪੁੱਤ ਹੋਇਆ ਹੁੰਦਾ। ਅੱਜ ਅੰਮ੍ਰਿਤਪਾਲ ਸਿੰਘ ਦੀ ਮੌਤ ਦੇ ਉੱਪਰ ਵੀ ਸਵਾਲ ਖੜੇ ਕਰ ਰਹੀਆਂ ਨੇ ਉਹ ਸਰਕਾਰਾਂ ਜਿਹੜੀਆਂ ਐਸ਼ ਦੀ ਆਰਾਮ ਦੀ ਜ਼ਿੰਦਗੀ ਜਿਉਂਦੀਆਂ ਨੇ। ਹਾਂਜੀ, ਇਹੀ ਤਾਂ ਸਪੋਸ ਮੇਰਾ ਹੀ ਹੈ ਜੀ। ਮੇਰੇ ਬੱਚੇ ਨੂੰ ਬਸ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਿਹੜਾ ਇਹਨਾਂ ਕੇਂਦਰ ਨੇ, ਉਹ ਬਹੁਤ ਮਾੜੀ ਗੱਲ ਹੈ ਇਹਨਾਂ ਦੀ। ਮੈਂ ਤਾਂ ਹੁਣ ਵੀ ਸ਼ਹੀਦ ਕਹਿਣਾ ਗਾ। ਸਾਡੀ ਗੌਰਮੈਂਟ ਪੰਜਾਬ ਦੇ DSP SSP ਆਇਆ ਜੀ, ਭਗਵੰਤ ਮਾਨ ਸਾਹਿਬ GM ਮੇਰੇ ਘਰੇ ਆਇਆ ਜੀ, ਉਹ ਵੀ ਕਹਿ ਕੇ ਗਏ ਵੀ ਤੇਰਾ ਪੁੱਤ ਸ਼ਹੀਦ ਆ। ਅਗਨੀਵੀਰ ਜਿਹੜੀ ਕਿ ਇਹਨਾਂ ਨੇ ਚਲਾਈ ਹੈ ਇੱਕ ਯੋਜਨਾ, ਉਸ ਦੇ ਤਹਿਤ ਤੁਹਾਡਾ ਪੁੱਤਰ ਜਿਹੜਾ ਕਿ ਭਰਤੀ ਹੋਇਆ, ਜਿਹੜੀ ਇਹ ਭਰਤੀ ਆ ਇਸ ਨੂੰ ਕੀ ਮੰਨਦੇ ਹੋ ਵੀ ਚੱਲਣੀ ਚਾਹੀਦੀ ਆ, ਬੰਦ ਕਰਨੀ ਚਾਹੀਦੀ ਆ, ਜਿਹੜੀਆਂ ਕਿ ਅਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ, ਜਿਹੜੇ ਮਾਵਾਂ ਦੇ ਪੁੱਤ ਉਹ ਸ਼ਹੀਦ ਹੋਣ ਤੋਂ ਬਚ ਸਕਣ? ਮੈਂ ਤਾਂ ਇਹੀ ਕਹਿਣਾ ਜੀ, ਅਗਲੀ ਜਿਹੜੀ ਭਰਤੀ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ। ਸਾਡੇ ਮੇਰੇ ਪੁੱਤ ਸ਼ਹੀਦ ਹੋਏ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਅਗਲੀ ਭਰਤੀ ਆਹ ਚੀਜ਼ ਆ, ਤਾਂ ਉਵੇਂ ਚ ਕਰਦਾ ਫਿਰ ਤਾਂ ਠੀਕ ਆ ਜੀ। ਨਹੀਂ ਬੰਦ ਹੋਣੀ ਚਾਹੀਦੀ। ਬੱਚਿਆਂ ਨੂੰ ਅਸੀਂ ਆਪ ਵੀ ਕਹਾਂਗੇ ਜੀ ਵੀ ਇਹ ਭਾਈ ਜਾਓ ਹੀ ਨਾ ਇਹ ਭਰਤੀ ਦੇ ਵਿੱਚ। ਇਸ ਘਰ ਦੇ ਵਿੱਚ ਜਿੱਥੇ ਅਸੀਂ ਅੱਜ ਖੜ੍ਹੇ ਹਾਂ, ਇੱਥੇ ਅੰਮ੍ਰਿਤਪਾਲ ਸਿੰਘ ਦਾ ਬਚਪਨ ਬੀਤਿਆ। ਅੰਮ੍ਰਿਤਪਾਲ ਸਿੰਘ ਫੌਜ ਦੇ ਵਿੱਚ ਭਰਤੀ ਹੁੰਦੇ ਨੇ। ਫੌਜ ਦੇ ਵਿੱਚ ਭਰਤੀ ਹੋਣ ਵੇਲੇ ਬੜੇ ਚਾਅ ਸੀ, ਬੜਾ ਕੁਛ ਸੀਗਾ ਜਿਹੜਾ ਕਿ ਅੰਮ੍ਰਿਤਪਾਲ ਸਿੰਘ ਦੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਸੀ ਕਿ ਆਖਰ ਦੇਸ਼ ਦੀ ਸੇਵਾ ਕਰਨੀ ਆ, ਦੇਸ਼ ਦੀ ਸੇਵਾ ਕਰਕੇ ਜਿਹੜਾ ਕਿ ਦੇਸ਼ ਦਾ ਮੁੱਲ ਮੋੜਨਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਪਿਛਲੇ ਦਿਨੀਂ ਸ਼ਹੀਦ ਹੋ ਜਾਂਦੇ ਨੇ ਬਾਰਡਰ ਦੇ ਉੱਪਰ, ਅਤੇ ਸਰਕਾਰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਹੈ। ਅੱਜ ਅਸੀਂ ਉਹਨਾਂ ਲੋਕਾਂ ਦੇ ਨਾਲ ਹਾਂ ਜਿਹੜੇ ਲੋਕ ਅੰਮ੍ਰਿਤਪਾਲ ਸਿੰਘ ਦੇ ਨਾਲ ਖੇਡਦੇ ਰਹੇ ਨੇ। ਮਾਨਸਾ ਦੀ ਧਰਤੀ 'ਤੇ ਆ, ਇਹ ਨੌਜਵਾਨ ਨੇ, ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਬਈ ਪਿਆਰ ਕਿੰਨਾ ਕੁ ਸੀਗਾ ਅੰਮ੍ਰਿਤਪਾਲ ਸਿੰਘ ਦੇ ਨਾਲ? ਜਦੋਂ ਮਿਲਦੇ ਸੀ, ਛੁੱਟੀ ਆਉਂਦੇ ਸੀ, ਜਦੋਂ ਇਹ ਪਤਾ ਲੱਗਿਆ ਕਿ ਸਾਡਾ ਭਰਾ ਭਰਤੀ ਹੋ ਗਿਆ, ਉਦੋਂ ਕਿੰਨੀ ਕੁ ਖੁਸ਼ੀ ਮਨਾਈ ਗਈ ਸੀ, ਅਤੇ ਅੱਜ ਉਹ ਖੁਸ਼ੀ ਇੱਕ ਮੰਤਮ ਦੇ ਵਿੱਚ ਬਦਲ ਗਈ ਆ, ਇੱਕ ਸੱਥਰ ਦੇ ਉੱਪਰ ਇਕੱਠੇ ਹੋਣਾ ਪੈ ਗਿਆ। ਫਿਰ ਬਹੁਤ ਖੁਸ਼ੀ ਹੋਈ ਸੀ ਵੀ ਸਾਡਾ ਭਰਾ ਫੌਜੀ ਭਰਤੀ ਹੋ ਗਿਆ ਜੀ। ਅਤੇ ਜਦੋਂ ਇੱਕਦਮ 11 ਤਰੀਕ ਨੂੰ ਆਹ ਗੱਲ ਪਤਾ ਲੱਗੀ ਵੀ ਸਾਡਾ ਭਰਾ ਸ਼ਹੀਦ ਹੋ ਗਿਆ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਆਹ ਚੀਜ਼ ਕਦੇ ਹੋ ਹੀ ਨਹੀਂ ਸਕਦੀ। ਅਤੇ ਅਸੀਂ ਵੈਸੇ ਪਿੰਡ 'ਚ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਸੀਗਾ ਹਜੇ, ਜਿੰਨਾ ਤੱਕ ਅਸੀਂ ਉਹਦੀ ਡੈੱਡ ਬੋਡੀ ਖੁਦ ਨਹੀਂ ਦੇਖੀ, ਉਹਨਾਂ ਤੱਕ ਕਿਸੇ ਨੂੰ ਸ਼ੋਅ ਵੀ ਨਹੀਂ ਕੀਤਾ ਵੀ ਸਾਡਾ ਭਰਾ ਦੁਨੀਆ ਤੋਂ ਚਲਿਆ ਗਿਆ। ਇਸ ਤੋਂ ਬਾਅਦ ਪਤਾ ਲੱਗਿਆ। ਅਤੇ ਇਕੱਠੀ ਖੇਡਦੇ ਸੀਗੇ ਜੀ, ਇਕੱਠੀ ਜਾਂਦੇ ਸੀ, ਇਕੱਠੀ ਪਲੇ ਬੜੇ, ਸਾਡੇ ਘਰ ਵੀ ਲਵੇ ਲਵੇ, ਅਤੇ ਇਕੱਠੀ ਪਹਿਲੀ ਤੋਂ ਲੈ ਕੇ +2 ਤੱਕ ਇਕੱਠੇ ਪੜ੍ਹੇ ਆ ਜੀ। ਜਦੋਂ ਪ੍ਰੈਕਟਿਸ ਕਰਦੇ ਸੀ, ਤਿਆਰੀ ਕਰਦੇ ਸੀ, ਗਰਾਊਂਡ ਦੇ ਵਿੱਚ ਜਾਂਦੇ ਸੀ, ਤਾਂ ਉਦੋਂ ਕੀ ਕੁਛ ਗੱਲਾਂ ਹੁੰਦੀਆਂ ਸੀਗੀਆਂ, ਕੀ ਕੁਛ ਜਿਹੜਾ ਕਿ ਸਾਹਮਣੇ ਆਉਂਦਾ ਸੀਗਾ, ਗੱਲਾਂ ਕਰਦੇ ਸੀ ਬੈਠ ਕੇ? ਆਖਰ ਆਹੀ ਗੱਲਾਂ ਕਰਦੇ ਵੀ ਸਾਨੂੰ ਕਹਿੰਦਾ ਰਹਿੰਦਾ ਜੀ ਵੀ ਜਿਵੇਂ ਮਰਜ਼ੀ ਇੱਕ ਵਾਰੀ ਫੌਜੀ ਬਣਨਾ ਜੀ, ਫੌਜ ਦੀ ਵਰਦੀ ਪਾਉਣੀ ਆ ਜੀ। ਵਰਦੀ ਪਾਉਣ ਦਾ ਸੁਪਨਾ ਸੀਗਾ ਉਹਦਾ ਜੀ, ਅਤੇ ਵਰਦੀ ਸਾਨੂੰ ਪਾ ਕੇ ਵੀ ਦਿਖਾਈ। ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਵੀ ਸਾਡੇ ਭਰਾ ਵਾਂਗੂ ਵਰਦੀ ਪਾਈਏ ਜੀ। ਕੁਛ ਕਾਰਨਾਂ ਕਰਕੇ ਅਸੀਂ ਰਹਿ ਜਾਂਦੇ ਸੀਗੇ। ਸਾਡਾ ਭਰਾ ਭਰਤੀ ਹੋਇਆ ਸਾਥੋਂ ਹੀ ਸਾਨੂੰ ਮਾਣ ਮਹਿਸੂਸ ਹੋਇਆ ਵੀ ਸਾਡੇ 'ਚੋਂ ਕੋਈ ਤਾਂ ਭਰਤੀ ਹੋਇਆ ਫੌਜ 'ਚ ਹੀ। ਕੀ ਲੱਗਦਾ ਸੀ ਬਾਈ ਜਦੋਂ ਫੌਜ ਦੀ ਤਿਆਰੀ ਕਰਦੇ ਸੀ, ਪ੍ਰੈਕਟਿਸ ਕਰਦੇ ਸੀਗੇ, ਭਰਤੀ ਹੋਇਆ, ਅੱਜ ਉਹਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਗਿਆ? ਸ਼ਹੀਦ ਦਾ ਦਰਜਾ ਤਾਂ ਬਾਈ ਜੀ ਇਹ ਤਾਂ ਹੁਣ ਮਿਲਟਰੀ ਦੀਆਂ ਨਾਕਾਮੀਆਂ ਨੇ।
ਜਿਹੜੇ ਉਹਨਾਂ ਨੇ ਕੋਈ ਇਹੋ ਜਿਹੇ ਗਲਤ ਰੂਲ ਬਣਾਏ ਆ ਉਹਨਾਂ ਨੂੰ ਇਸ 'ਤੇ ਗੌਰ ਕਰਨੀ ਚਾਹੀਦੀ ਹੈ। ਸਾਡੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਮਿਲਟਰੀ ਨੂੰ। ਤੁਸੀਂ ਚਾਹੁੰਦੇ ਹੋ ਫੌਜ ਦੇ ਵਿੱਚ ਜਾਇਆ ਜਾਵੇ, ਉੱਥੇ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਵਾਂਗ ਜਿਹੜੀ ਕਿ ਦੇਸ਼ ਦੀ ਸੇਵਾ ਕੀਤੀ ਜਾਵੇ? ਬਾਈ ਹੁਣ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੂਲ ਹੈ, ਜਿਹੜੇ ਹਿਸਾਬ ਨਾਲ ਬਾਈ ਨੂੰ ਸਨਮਾਨ ਨਹੀਂ ਕੀਤਾ ਗਿਆ, ਉਸ ਚੀਜ਼ ਨੂੰ ਦੇਖ ਕੇ ਤਾਂ ਸਾਡਾ ਬਿਲਕੁਲ ਵੀ ਮਨ ਨਹੀਂ ਹੈਗਾ ਉਸ ਪਾਸੇ ਜਾਣ ਦਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ। ਇਸ ਘਰ ਦੇ ਵਿੱਚ ਬਚਪਨ ਬੀਤਿਆ ਅੰਮ੍ਰਿਤਪਾਲ ਸਿੰਘ ਦਾ, ਅਤੇ ਅੱਜ ਉਸ ਘਰ ਦੇ ਵਿੱਚ ਬੈਂਡ ਪੈ ਰਹੇ ਨੇ। ਇਹ ਜਿਹੜੇ ਬੈਂਡ ਪੈਂਦੇ ਨੇ, ਤਾਂ ਇੱਧਰ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ। ਬਜ਼ੁਰਗੋ, ਅੱਜ ਇਸ ਘਰ ਦੇ ਵਿੱਚ ਜਿੱਥੇ ਖੁਸ਼ੀਆਂ ਆਈਆਂ ਉੱਥੇ ਅੱਜ ਬੈਂਡ ਪੈ ਰਹੇ ਨੇ, ਜਿੱਥੇ ਇੰਨਾ ਚਾਅ ਸੀ ਕਿ ਇੱਕ ਪੁੱਤ ਭਰਤੀ ਹੋਇਆ ਸਾਡਾ, ਅੱਜ ਉਸ ਪੁੱਤ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਿਆ ਹੈ। ਇਹਨੂੰ ਜੀ ਬਹੁਤ ਮਾੜਾ ਕੰਮ ਹੋ ਗਿਆ, ਤਾਂ ਜਿੰਨਾ ਵੀ ਕਹੀ ਉਹਨੇ। ਇੱਕ ਤਾਂ ਹੁੰਦਾ ਵੀ ਚੱਲ ਕੋਈ ਮਾੜੀ ਮੋਟੀ ਗੱਲ ਹੋਵੇ, ਇਕੱਲਾ ਹੂੰ ਸੀ ਆਪਦੇ ਘਰੇ ਬਹੁਤ ਸੌਖੇ ਜੀ। ਚੱਲ ਇਹਨੇ ਫੌਜ 'ਚ ਹੋ ਗਿਆ, ਮੁੰਡੇ ਨੂੰ ਚਾਹਨਾ ਸੀ ਮੈਂ ਫੌਜ 'ਚ ਜਾਵਾਂ, ਵਗ ਗਿਆ। ਪਰ ਜਿਹੜੀ ਆਹ ਗੱਲ ਹੋਊਗੀ ਹੁਣ, ਜਿਵੇਂ ਗੌਰਮੈਂਟ ਨੇ ਸੁਣੀ ਨਹੀਂ ਸੀ ਪਹਿਲਾਂ, ਤਾਂ ਕੋਈ ਆ ਕੇ ਜਿਵੇਂ ਕੋਈ ਆਪਾਂ ਆਲੂ ਲਾ ਕੇ ਜਾਣਾ ਮੁੜ ਗਏ ਉਹਦੇ, ਤਾਂ ਜਿੱਥੇ ਆਏ ਸੀ ਇਹ ਮੁੜ ਗਏ ਉਹਦੇ। ਤਾਂ ਕਿਸੇ ਨੇ ਤਾਂ ਰੌਲਾ ਪੈ ਗਿਆ, ਹੁਣ ਚੱਲ ਠੀਕ ਹੈ ਤੁਹਾਡੇ ਮਿਹਰ ਹੋ ਗਈ ਮੀਡੀਆ ਦੀ, ਤਾਂ ਇਹ ਗੱਲ ਬਣ ਗਈ, ਨਹੀਂ ਕੋਈ ਪੁੱਛਦਾ ਨਹੀਂ ਸੀ। ਬਾਕੀ ਹੁਣ ਆਇਆ ਵੀ ਦੂਜੇ ਜਵਾਕਾਂ ਨੂੰ ਸਹੂਲਤ ਹੋ ਜੂ ਜਿਹੜਾ ਕੋਈ ਹੋਰ ਫੌਜ 'ਚ ਭਰਤੀ ਹੋਇਆ। ਠੀਕ ਹੈ ਜੀ। ਅੱਖਾਂ ਨਾਮਣੀ ਅੰਮ੍ਰਿਤਪਾਲ ਸਿੰਘ ਦੀ ਯਾਦ ਆਉਂਦੀ ਹੋਣੀ ਆ ਜਦੋਂ ਫੌਜ ਦੀ ਛੁੱਟੀ ਕੱਟ ਕੇ ਵਾਪਸ ਜਾਂਦੇ ਨੇ? ਯਾਦ ਤਾਂ ਆਉਣੀ ਹੁਣ, ਜੇ ਸਾਗਨ ਪਵਾ ਕੇ ਗਿਆ ਸੀ ਵਿਚਾਰਾ ਇੱਥੇ ਪਿੰਡ, ਸਾਗਨ ਪਿਆ ਸੀਗਾ। ਐਂ ਸੀਗਾ ਵੀ ਵਿਆਹ ਕਰਾਂਗੇ, ਗੁੱਡੀ ਦਾ ਵਿਆਹ ਸੀਗਾ ਵੀ ਇਹਦੇ ਵਿਆਹ 'ਚ ਮਨਾਉਣਾ ਸੀ ਉਹਨੇ ਛੁੱਟੀ ਦੀ। ਪਹਿਲਾਂ ਵੀ ਛੁੱਟੀ ਆ ਗਿਆ, ਬਹੁਤ ਜਣੀ ਸਾਰੇ ਪਿੰਡ ਨੂੰ ਇੰਨਾ ਦੁੱਖ ਹੋਇਆ ਜਿੰਨਾ ਵੀ ਕਹੀਏ ਉਤਨਾ ਹੀ ਥੋੜ੍ਹਾ ਹੈ। ਕੋਈ ਇਹੋ ਜਿਹੀ ਗੱਲ ਨਹੀਂ ਵੀ ਕਿਸੇ ਨੇ ਦੁੱਖ ਨਾ ਮਨਾਇਆ ਹੋਵੇ। ਲਵੇ ਲਾਉਣੇ ਵਾਲੇ ਵੀ ਆਏ ਆ ਸਾਡੇ ਪਿੰਡਾਂ 'ਚ, ਜਿੰਨੇ ਲਵੇ ਲਾਉਣੇ 3-4 ਪਿੰਡ ਬਹੁਤ ਆਏ ਆ, ਮੈਂ ਕਹੀਏ। ਹਾਂਜੀ, ਮੁੱਖ ਮੰਤਰੀ ਸਾਹਿਬ ਵੀ ਆ ਕੇ ਗਏ ਨੇ ਅੱਜ ਪੰਜਾਬ ਦੇ? ਅੱਜ ਹਾਂਜੀ ਆਏ ਆ। ਤੁਸੀਂ ਹੈ ਨਹੀਂ ਸੀ ਉੱਥੋਂ? ਹਾਂ, ਤਾਂ ਕੀ ਮੁੱਖ ਮੰਤਰੀ ਸਾਹਿਬ ਕੀ ਕਹਿ ਕੇ ਗਏ ਨੇ? ਤੁਸੀਂ ਵਿੱਚ ਨਹੀਂ, ਉਦੋਂ ਮੈਂ ਨਹੀਂ ਸੀ, ਅਸੀਂ ਉੱਧਰ ਦੂਜੇ ਘਰ ਸੀ, ਉਹ ਅਸੀਂ ਵਿੱਚ ਆਇਆ ਨਹੀਂ, ਅਸੀਂ ਨਾ ਹੀ ਇਕੱਠ ਵਾਲਾ ਸੀ ਆਉਣ ਦਿੱਤਾ, ਪਿੰਡ ਵਾਲੇ ਬਾਹਲੇ ਸੀਗੇ। ਮਤਲਬ ਤੁਸੀਂ ਜਿਸ ਦਿਨ ਤੋਂ ਅੰਮ੍ਰਿਤਪਾਲ ਸਿੰਘ ਦੀ ਸ਼ਹੀਦੀ ਹੁੰਦੀ ਆ ਉਸ ਦਿਨ ਤੋਂ ਤੁਸੀਂ ਇੱਥੇ ਹੋ, ਕਿੰਨਾ ਕੀ ਕੁਛ ਹੈ ਜਿਹੜਾ ਕਿ ਮਨ ਦੇ ਉੱਪਰ ਕੀ ਵਾਪਰ ਰਹੀ ਆ? ਪਹਿਲਾਂ ਤਾਂ ਇਹੀ ਪੁੱਛਾਂਗੇ ਕਿਉਂਕਿ ਮਾਵਾਂ ਨੂੰ ਪੁੱਤਾਂ ਦੇ ਜਾਣ ਦਾ ਦੁੱਖ ਪਤਾ ਹੁੰਦਾ। ਹਾਂਜੀ, ਦੁੱਖ ਬਹੁਤ ਹੈ। ਦੁੱਖ ਇੰਨਾ ਜਿਵੇਂ ਆਪ ਦਾ ਪੁੱਤ ਹੋਇਆ ਹੁੰਦਾ। ਇਸ ਤਾਂ ਇਹਦੇ ਵੀ ਕੋਈ ਪੁੱਤ ਜਾਣ ਹੀ ਨਾ ਇਸ ਰਾਹ, ਇਕੱਲੇ ਜਿਹੜੇ ਮਾਵਾਂ ਦੇ ਪੁੱਤ ਨੇ। ਦੁੱਖ ਬਹੁਤ ਹੈ ਸਾਨੂੰ। ਹੁਣ ਇਹ ਵੈਣ ਪੈਂਦੇ ਨੇ, ਸਾਡੇ ਵੀ ਜਾਣੀ ਉਹ ਕਾਲਜਾ ਪੜਦਾ ਜਦੋਂ ਵੈਣ ਪੈਂਦੇ ਨੇ। ਇਕੱਲਾ ਪੁੱਤ ਹੋਏ ਮਾਂ ਦਾ, ਉਹ ਇਸ ਰਾਹ ਪਾ ਜੀ, ਮੁੜ ਕੇ ਉਹਦਾ ਕੋਈ ਉਹ ਵੀ ਨਾ ਹੋਵੇ। ਦੁੱਖ ਬਹੁਤ ਹੈ। ਦਿਲ ਬੜੇ ਨਰਮ ਹੁੰਦੇ ਨੇ ਮਾਵਾਂ ਦੇ। ਹਾਂ, ਮਾਵਾਂ ਦੇ ਦਿਲ ਬਹੁਤਾ ਹੁੰਦੇ ਨੇ। ਉਸ ਮੌਕੇ ਤਾਂ ਫਿਰ ਆਪਦੇ ਪੁੱਤ ਵੀ ਯਾਦ ਆਉਂਦੇ ਸੀਗੇ ਜਿਹੜੇ ਦੂਰ ਬੈਠੇ ਸੀਗੇ, ਵੀ ਇਸ ਵਕਤ ਆਪਦਾ ਪੁੱਤ ਹੁਣ ਨੇੜੇ ਹੋਣਾ ਚਾਹੀਦਾ ਹੈਗਾ। ਜੋ ਮਾਂ ਬਿਲਕਦੀ ਸੀ, ਰੋਂਦੀ ਸੀ, ਭੈਣ ਰੋਂਦੀ ਸੀ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ। ਅੱਜ ਅਸੀਂ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਹਾਂ, ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰਕ ਮੈਂਬਰਾਂ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਵੇ, ਅਤੇ ਪਿੰਡ ਦੇ ਸਕੇ ਸੰਬੰਧੀਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਸ ਸਰਕਾਰ ਦੇ ਕੰਨਾਂ ਤੱਕ ਜਿਹੜੀ ਕਿ ਗੱਲ ਪਹੁੰਚ ਸਕੇ, ਤਾਂ ਕਿ ਪੰਜਾਬ ਦੇ ਜਿਹੜੇ ਪੁੱਤ ਅਗਨੀਵੀਰ ਯੋਜਨਾ ਦੇ ਤਹਿਤ ਭਰਤੀ ਹੋਏ ਨੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਮਿਲ ਸਕੇ। ਅੱਗੇ ਚੱਲ ਕੇ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅੱਜ ਪਿੰਡ ਦੇ ਲੋਕ ਇੱਥੇ ਪਹੁੰਚੇ ਹੋਏ ਨੇ, ਪਿੰਡ ਦੇ ਲੋਕ ਇਸ ਸੱਥਰ 'ਤੇ ਇਕੱਠੇ ਹੋਏ ਨੇ। ਇਹ ਕੰਨਾਂ ਦੇ ਵਿੱਚ ਬੈਂਡਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹੋਣੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਅੱਜ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਜਿਹੜਾ ਕਿ ਦਰਜਾ ਦਿੱਤਾ ਗਿਆ ਹੈਗਾ। ਅੰਮ੍ਰਿਤਪਾਲ ਸਿੰਘ ਪਿਛਲੇ 10 ਮਹੀਨੇ ਪਹਿਲਾਂ ਕਿ ਫੌਜ ਦੇ ਵਿੱਚ ਭਰਤੀ ਹੋਏ ਸੀ। ਭਾਰਤ ਦੀਆਂ ਸਰਹੱਦਾਂ 'ਤੇ ਰਾਖੀ ਕਰਦੇ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਏ, ਪਰ ਸਰਕਾਰ ਜਾਂ ਫੌਜ ਇਹ ਮੰਨਣ ਨੂੰ ਤਿਆਰ ਨਹੀਂ ਹੈਗੀ ਕਿ ਅੰਮ੍ਰਿਤਪਾਲ ਸਿੰਘ ਸ਼ਹੀਦ ਨੇ। ਅਤੇ ਸਾਡੇ ਨਾਲ ਉਹਨਾਂ ਦੇ ਫਾਦਰ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਤਾਂ ਅਫਸੋਸ ਆ ਕਿ ਇੱਕ ਘਰ ਦੇ ਵਿੱਚ ਸੱਥਰ ਵਿਛਿਆ, ਇਹ ਘਰ ਦੇ ਵਿੱਚ ਕਦੇ ਹਾਸੇ ਖੇੜੇ ਆਏ ਸੀਗੇ। ਅੱਜ ਅੰਮ੍ਰਿਤਪਾਲ ਸਿੰਘ ਦੀ ਮੌਤ ਦੇ ਉੱਪਰ ਵੀ ਸਵਾਲ ਖੜੇ ਕਰ ਰਹੀਆਂ ਨੇ ਉਹ ਸਰਕਾਰਾਂ ਜਿਹੜੀਆਂ ਐਸ਼ ਦੀ ਆਰਾਮ ਦੀ ਜ਼ਿੰਦਗੀ ਜਿਉਂਦੀਆਂ ਨੇ। ਹਾਂਜੀ, ਇਹੀ ਤਾਂ ਸਪੋਰਟਸ ਮੇਰਾ ਹੀ ਹੈ ਜੀ। ਮੇਰੇ ਬੱਚੇ ਨੂੰ ਬਸ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਿਹੜਾ ਇਹਨਾਂ
ਕੇਂਦਰ ਨੇ, ਉਹ ਬਹੁਤ ਮਾੜੀ ਗੱਲ ਹੈ ਇਹਨਾਂ ਦੀ। ਮੈਂ ਮੰਗ ਕੁਛ ਨਹੀਂ ਲੈਂਦਾ ਵੀ ਕੁਛ ਮੈਨੂੰ ਦੇ ਕੇ ਜਾਓ, ਪਰ ਮੇਰੇ ਬੱਚੇ ਨੂੰ ਜਿਵੇਂ ਅੱਗੇ ਫੌਜੀਆਂ ਨੂੰ ਲਿਆਉਂਦੇ ਸੀ ਉਸੇ ਤਰੀਕੇ ਨਾਲ ਲਿਆਉਣਾ ਸੀ ਮੇਰੇ ਫੌਜੀ ਪੁੱਤ ਨੂੰ ਬਣਾ ਕੇ, ਤਾਂ ਮੇਰਾ ਸੀਨਾ ਚੌੜਾ ਹੋ ਜਾਂਦਾ। ਮੇਰੇ ਸਾਰੇ ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ ਮੈਂ ਕਹਿੰਦਾ ਮੇਰਾ ਪੁੱਤ ਸ਼ਹੀਦ ਹੋਇਆ ਹੈਗਾ ਜੀ। ਮੈਂ ਤਾਂ ਹੁਣ ਵੀ ਸ਼ਹੀਦ ਕਹਿਣਾ ਗਾ। ਸਾਡੀ ਗੌਰਮੈਂਟ ਪੰਜਾਬ ਦੇ DSP SSP ਆਇਆ ਜੀ, ਭਗਵੰਤ ਮਾਨ ਸਾਹਿਬ GM ਮੇਰੇ ਘਰੇ ਆਇਆ ਜੀ, ਉਹ ਵੀ ਕਹਿ ਕੇ ਗਿਆ ਵੀ ਤੇਰਾ ਪੁੱਤ ਸ਼ਹੀਦ ਆ। ਜਿਵੇਂ ਸ਼ਹੀਦਾਂ ਨੂੰ ਮੈਂ ਫੌਜੀਆਂ ਨੂੰ ਪਹਿਲਾਂ ਸਾਰਾ ਕੁਛ ਕਰਦਾ, ਉਵੇਂ ਤੇਰੇ ਪੁੱਤ ਨੂੰ ਕਰਕੇ ਜਾਊਗਾ, ਕਿਸੇ ਗੱਲ ਤੋਂ ਮੈਂ ਬਾਹਰ ਨਹੀਂ। ਮੈਂ ਭਗਵੰਤ ਮਾਨ ਦਾ ਅਤੇ ਸਾਡੇ ਮਾਨਸਾ ਸਰਕਾਰ ਦਾ ਬਹੁਤ ਬਹੁਤ ਚੰਗਾ ਉਹ ਕਰਦਾ ਜੀ। ਪੰਜਾਬ ਦੇ ਪੁੱਤ ਸਰਹੱਦਾਂ ਦੀ ਰਾਖੀ ਕਰਦੇ ਨੇ। ਪੰਜਾਬ ਦੇ ਪੁੱਤਾਂ ਦੇ ਨਾਲ ਜੋ ਕੁਝ ਵਾਪਰਦਾ, ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਲਾਸ਼ਾਂ ਨੇ ਉਹ ਤਿਰੰਗੇ ਦੇ ਵਿੱਚ ਲਪੇਟ ਕੇ ਆਉਂਦੇ ਨੇ, ਪਰ ਮਾਂ ਬਾਪ ਨੂੰ ਇੱਕ ਜਿਹੜਾ ਕਿ ਧਰਵਾਸਾ ਵੀ ਨਹੀਂ ਦਿੱਤਾ ਜਾਂਦਾ, ਦਿਲਾਸਾ ਵੀ ਨਹੀਂ ਦਿੱਤਾ ਜਾਂਦਾ। ਹਾਂਜੀ, ਅਸੀਂ ਤਾਂ ਮੰਗ ਤਾਂ ਫਿਰ ਇਹੀ ਕਰਦੇ ਹਾਂ ਜੀ, ਬਸ ਵੀ ਜਿਵੇਂ ਮੇਰੇ ਪੁੱਤ ਨੂੰ ਸ਼ਹੀਦ ਦਾ ਧਰਾਸਾ ਦੇ ਕੇ ਜਾਣਾ ਸੀਗਾ, ਜਿਵੇਂ ਹੁਣ ਹੋਰ ਬੱਚੇ ਵੀ ਜਾਂਦੇ ਆ ਜੀ ਬਹੁਤ, ਉਹਨਾਂ ਵਾਸਤੇ ਵੀ ਇਹੀ ਇਵੇਂ ਜ਼ਿਕਰ ਕਰਿਆ ਤਾਂ ਬਹੁਤ ਮਾੜਾ ਇਹਨਾਂ ਵਾਸਤੇ ਚੰਗਾ ਸ਼ਹੀਦ ਦਾ ਦਰਜਾ ਦੇ ਕੇ ਜਾਣਾ ਸੀਗਾ ਜੀ ਬਹੁਤ। ਅਗਨੀਵੀਰ ਜਿਹੜੀ ਕਿ ਇਹਨਾਂ ਨੇ ਚਲਾਈ ਹੈ ਇੱਕ ਯੋਜਨਾ, ਉਸ ਦੇ ਤਹਿਤ ਤੁਹਾਡਾ ਪੁੱਤਰ ਜਿਹੜਾ ਕਿ ਭਰਤੀ ਹੋਇਆ, ਜਿਹੜੀ ਇਹ ਭਰਤੀ ਆ ਇਸ ਨੂੰ ਕੀ ਮੰਨਦੇ ਹੋ ਵੀ ਚੱਲਣੀ ਚਾਹੀਦੀ ਆ, ਬੰਦ ਕਰਨੀ ਚਾਹੀਦੀ ਆ, ਜਿਹੜੀਆਂ ਕਿ ਅਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ, ਜਿਹੜੇ ਮਾਵਾਂ ਦੇ ਪੁੱਤ ਆ ਉਹ ਸ਼ਹੀਦ ਹੋਣ ਤੋਂ ਬਚ ਸਕਣ? ਮੈਂ ਤਾਂ ਇਹੀ ਕਹਿਣਾ ਜੀ, ਅਗਨੀ ਜਿਹੜੀ ਭਰਤੀ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ। ਸਾਡੇ ਮੇਰੇ ਪੁੱਤ ਸ਼ਹੀਦ ਹੋਏ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਅਗਨੀ ਭਰਤੀ ਆਹ ਚੀਜ਼ ਆ, ਵੀ ਮੇਰੇ ਪੁੱਤ ਨੂੰ ਜਿਵੇਂ ਹੋਇਆ ਤਾਂ ਇਹ ਅਗਨੀ ਭਰਤੀ ਬੰਦ ਹੋਣੀ ਚਾਹੀਦੀ ਆ। ਜੇ ਇਹ ਰੈਗੂਲਰ ਕਰਦੇ ਆ ਫਿਰ ਠੀਕ ਆ, ਵੀ ਜਿਵੇਂ ਪਹਿਲਾਂ ਫੌਜੀਆਂ ਨੂੰ ਸਾਰਾ ਦਰਜਾ ਦਿੰਦੇ ਆ ਉਵੇਂ ਇੱਕ ਦਰਜਾ ਦੇਣਾ, ਮਾਣ ਸਨਮਾਨ ਦੇਣ, ਸਲਾਮੀ ਦੇ ਕੇ ਜਾਣ। ਜੇ ਕੋਈ ਕਿਸੇ ਦਾ ਪੁੱਤ ਸ਼ਹੀਦ ਹੁੰਦਾ ਹੈਗਾ ਤਾਂ ਉਵੇਂ ਚ ਤਾਂ ਫਿਰ ਤਾਂ ਠੀਕ ਆ ਜੀ, ਨਹੀਂ ਬੰਦ ਹੋਣੀ ਚਾਹੀਦੀ। ਬੱਚਿਆਂ ਨੂੰ ਅਸੀਂ ਆਪ ਵੀ ਕਹਾਂਗੇ ਜੀ ਵੀ ਇਹ ਭਾਈ ਜਾਓ ਹੀ ਨਾ ਇਹ ਭਰਤੀ ਦੇ ਵਿੱਚ। ਜਦੋਂ ਗੱਭਰੂ ਪੁੱਤ ਨੌਜਵਾਨ ਦੀ ਲਾਸ਼ ਇਹਨਾਂ ਮੋਢਿਆਂ ਦੇ ਉੱਪਰ ਟਿਕਦੀ ਹੈ ਤਾਂ ਇੱਕ ਭਾਰ ਜਿਹੜਾ ਕਿ ਸਾਰੀ ਜ਼ਿੰਦਗੀ ਦਾ ਰਹਿ ਜਾਂਦਾ। ਪਰ ਤੁਹਾਡਾ ਪੁੱਤ ਸ਼ਹੀਦ ਹੋਇਆ, ਪਰ ਸਰਕਾਰ ਕਹਿ ਰਹੀ ਹੈ ਕਿ ਇਹ ਤਾਂ ਖੁਦਕੁਸ਼ੀ ਹੋਈ ਆ, ਜਾਂ ਫੌਜੀ ਦਾ ਬਿਆਨ ਆ ਜਾਂਦਾ ਕਿ ਇਹ ਤਾਂ ਇੱਕ ਗੋਲੀ ਆਪਣੇ ਆਪ ਲਗਾਈ ਗਈ ਆ ਉਸ ਨੂੰ। ਜਿਹੜੀ ਆਪਣੀ ਸਰਕਾਰ ਆ ਜੀ ਉਹ ਤਾਂ ਆਪਾਂ ਨੂੰ ਸ਼ਹੀਦ ਮੰਨ ਕੇ, ਹੁਣ ਵੀ ਮੰਨ ਕੇ ਗਏ, ਮੰਨ ਰਹੇ ਆਪਣੀ ਸਰਕਾਰ ਤਾਂ। ਜਿਹੜੇ ਸੈਂਟਰ ਕਹਿ ਰਹੇ ਆ ਉਹਨਾਂ ਦੀ ਮਾੜੀ ਗੱਲ ਆ। ਜਦੋਂ ਮੈਂ ਬੱਚੇ ਉਹਨਾਂ ਨੂੰ ਦੇਤਾ, ਉਹਨਾਂ ਦਾ ਬੱਚਾ ਹੋ ਗਿਆ ਜੀ, ਉੱਥੇ ਕੁਛ ਵੀ ਕਿਸੇ ਬੱਚੇ ਨਾਲ ਕੁਛ ਵੀ ਚਾਂਸ ਹੋ ਸਕਦਾ ਜੀ। ਉਹ ਉਹਨਾਂ ਨੂੰ ਕਿਸੇ ਬੱਚੇ ਨੂੰ ਕੁਛ ਵੀ ਹੁੰਦਾ, ਕਿਸੇ ਲੋਟ ਵੀ ਬੱਚੇ ਦੀ ਡੈਥ ਹੁੰਦੀ ਆ, ਉਹਨਾਂ ਨੂੰ ਆ ਕੇ ਸ਼ਰਧਾਂਜਲੀ ਦੇ ਕੇ ਨਹੀਂ ਚਾਹੀਦੀ ਆ। ਜਿਵੇਂ ਬੱਚਿਆਂ ਨੂੰ ਪਹਿਲਾਂ ਫੌਜ 'ਚ ਲੈ ਕੇ ਉਵੇਂ ਜ਼ਿਕਰ ਉਹਨੂੰ ਲੈ ਕੇ ਆਉਣਾ ਚਾਹੀਦਾ। ਕੁਛ ਵੀ ਹੁੰਦਾ ਚਾਹੇ ਉਹਨੂੰ ਉਵੇਂ ਜ਼ਿਕਰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਗਾ। ਅਤੇ ਦੇਣ ਲੈਣ ਦੀ ਉਹਨਾਂ ਦੀ ਵੱਖਰੀ ਗੱਲ ਆ, ਜੇ ਨਾ ਦੇਣਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡੇ ਬੱਚਿਆਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਜਾਣ, ਫਿਰ ਆਪਦੇ ਜਿਹੜਾ ਮਾਂ ਪਿਓ ਉਹਦਾ ਦਿਲ ਖੜਦਾ ਨਹੀਂ, ਬਹੁਤ ਔਖਾ ਹੈ ਬੱਚੇ ਨੂੰ। ਜਿਵੇਂ ਇਹ ਛੱਡ ਕੇ ਗਏ ਸੀ, ਐਂ ਛੱਡਣਾ ਨਹੀਂ ਚਾਹੀਦਾ। ਆਖਰੀ ਵਾਰ ਗੱਲ ਹੋਈ ਹੋਣੀ ਆ, ਕੀ ਕਹਿੰਦੇ ਸੀਗੇ ਜਦੋਂ ਤੁਹਾਡੀ ਅੰਮ੍ਰਿਤਪਾਲ ਸਿੰਘ ਦੇ ਨਾਲ ਗੱਲਬਾਤ ਹੁੰਦੀ ਆ? ਇਹ 10 ਤਰੀਕ ਨੂੰ 6:30 ਵਜੇ ਮੇਰੇ ਨਾਲ ਫੋਨ 'ਤੇ ਗੱਲ ਹੋਈ ਆ, 4 ਮਿੰਟ ਮੇਰੇ ਨਾਲ ਗੱਲ ਕਰੀ ਗਿਆ ਹੈਗਾ ਜੀ। ਕਹਿੰਦਾ ਕਿਵੇਂ ਡੈਡੀ? ਮੈਂ ਠੀਕ ਠਾਕ ਆ, ਮੈਂ ਥੋੜ੍ਹਾ ਬਿਮਾਰ ਸੀਗਾ, ਉਹਨੂੰ ਪਤਾ ਸੀਗਾ ਵੀ ਦਵਾਈ ਲੈਂਦਾ ਗਾ। ਉਹ ਕਹਿੰਦਾ ਠੀਕ ਆ ਡੈਡੀ, ਮੈਂ ਜਮਾਂ ਠੀਕ ਹਾਂ, ਤੂੰ ਠੀਕ ਆ? ਕਹਿੰਦਾ ਮੈਂ ਜਮਾਂ ਠੀਕ ਠਾਕ ਆ ਡੈਡੀ। ਅਤੇ ਮੈਂ ਕਿਹਾ ਵੀ, ਕਹਿੰਦਾ ਮੰਮੀ ਨਾਲ ਚੱਲ ਮੈਂ ਸੁਬਾਹ ਗੱਲ ਕਰੂੰਗਾ। ਮੈਂ ਠੀਕ ਆ ਜੀ। ਅਤੇ ਕਹਿੰਦਾ ਮੇਰੀ ਛੁੱਟੀ ਮਨਜ਼ੂਰ ਹੋ ਗਈ 24 ਤਰੀਕ ਦੀ, ਅਤੇ 25 ਨੂੰ ਮੈਂ ਤੁਹਾਡੇ ਕੋਲ ਆ ਜਾਊਂਗਾ, ਅਤੇ 14 ਨੂੰ ਭੈਣ ਆ ਜਾਊਗੀ, 24 ਨੂੰ ਮੈਂ ਆ ਜਾਊਂਗਾ। ਆਪਾਂ ਤੂੰ ਟੈਨਸ਼ਨ ਛੱਡ ਦੇ, ਸਾਰੀਆਂ ਗੱਲਾਂ ਦੀ ਮੈਂ ਆਪੇ ਸਾਂਭ ਲੂੰ ਆ ਕੇ, ਅਤੇ ਵੀ ਆਪਾਂ ਵਿਆਹ ਵਧੀਆ ਧੂਮ ਧਾਮ ਨਾਲ ਖੁਸ਼ੀ ਨਾਲ ਕਰਾਂਗੇ। ਮੇਰੀ ਭਤੀਜੀ ਦਾ ਵਿਆਹ ਸੀਗਾ 12 ਤਰੀਕ ਨੂੰ, 12ਵੇਂ ਮਹੀਨੇ ਦੀ 1 ਤਰੀਕ ਨੂੰ। ਅੱਜ ਅਫਸੋਸ ਹੁੰਦਾ ਵੀ ਇੱਕ ਪੁੱਤ ਦਾ ਘਰੋਂ ਚਲੇ ਜਾਣਾ, ਅਤੇ ਅੱਜ ਉਸੇ ਪੁੱਤ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਸਰਕਾਰ, ਸੈਂਟਰ ਸਰਕਾਰ ਦੇ ਵੱਲੋਂ। ਅਫਸੋਸ ਤਾਂ ਮੈਨੂੰ ਪੂਰਾ ਹੈਗੀ ਆ ਜੀ, ਵੀ ਮੇਰੇ ਪੁੱਤ ਨੂੰ ਮੈਂ ਮੰਗ ਨਹੀਂ ਕੁਛ, ਉਹਨਾਂ ਤੋਂ ਮੰਗਦਾ ਵੀ ਮੈਨੂੰ ਕੁਛ ਦੇ ਕੇ ਜਾਣਾ। ਵੀ ਮੇਰੇ ਸੈਂਟਰ ਸਰਕਾਰ ਨੇ ਮੇਰੇ ਪੁੱਤ ਦਾ ਸਨਮਾਨ ਉਵੇਂ ਜ਼ਿਕਰ ਪਹਿਲਾਂ ਵਾਲੇ ਫੌਜੀਆਂ ਵਾਂਗੂ ਕਰਕੇ ਜਾਣਾ ਸੀਗਾ ਜੀ। ਬਾਈ ਜੀ, ਕੀ ਲੱਗਦਾ ਤੁਹਾਨੂੰ? ਪੂਰਾ ਪਿੰਡ ਵੀ ਬੈਠਾ ਅੱਜ, ਜਿਹੜਾ ਕਿ ਇੱਕ ਇਸ ਸੱਥਰ 'ਤੇ ਬੈਠੇ ਹਾਂ, ਦੁੱਖ ਦੀ ਘੜੀ ਆ, ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਅਸੀਂ ਸ਼ਿਰਕਤ ਕਰ ਰਹੇ ਹਾਂਗੇ। ਕੀ ਲੱਗਦਾ ਹੈਗਾ ਅਜਿਹਾ ਆਖਰ ਕਦੋਂ ਤੱਕ ਚੱਲਦਾ ਰਹੂਗਾ? ਦੇਖੋ ਜੀ, ਦੁੱਖ ਤਾਂ ਇਕੱਲੇ ਪਰਿਵਾਰ ਨੂੰ ਨਹੀਂ, ਸਾਰੇ ਇਲਾਕੇ ਨੂੰ ਦੁੱਖ ਹੋਇਆ ਇਸ ਗੱਲ ਦਾ। ਇੱਕ ਚਲੋ ਅਗਨੀਵੀਰ ਚਲਾਏ, ਕੌਣ ਕੱਲ੍ਹ ਨੂੰ ਭਰਤੀ ਹੋਊਗਾ, ਕੌਣ ਜਾਊਗਾ ਜੇ ਇਸ ਤਰ੍ਹਾਂ ਹੁੰਦਾ ਰਿਹਾ ਬੱਚਿਆਂ ਨਾਲ? ਇਹਨਾਂ ਦੇ ਸਿਰ 'ਤੇ ਸਾਰਾ ਦੇਸ਼, ਸਾਰੇ ਲੋਕ ਐਸ਼ ਕਰਦੇ ਆ, ਪਰ ਇਹਨਾਂ ਨੇ ਬਹੁਤ ਘਟੀਆ ਗੱਲ ਕੀਤੀ ਜੋ ਕੀਤੀ, ਕਿ ਆ ਕੇ ਲੈ ਕੇ ਛੱਡ ਕੇ ਉਵੇਂ ਚੱਲ ਗਏ। ਬਹੁਤ ਲੋਕਾਂ ਨੂੰ, ਇਲਾਕੇ ਨੂੰ ਬੜਾ ਇਸ ਗੱਲ ਦਾ ਅਫਸੋਸ ਹੋਇਆ ਇਸ ਗੱਲ 'ਤੇ। ਤੁਹਾਨੂੰ ਕਦੋਂ ਪਤਾ ਲੱਗਦਾ ਕਿ ਸਾਡਾ ਇੱਕ ਜਿਹੜਾ ਨੌਜਵਾਨ ਪੁੱਤ ਸੀ ਉਹ ਸ਼ਹੀਦ ਹੋ ਗਿਆ ਉੱਥੇ ਬਾਰਡਰ 'ਤੇ, ਉਹਦੀ ਜਿਹੜੀ ਕਿ ਲਾਸ਼ ਆ ਉਸ ਨੂੰ ਇੱਥੇ ਲਿਆਂਦਾ ਜਾ ਰਿਹਾ? ਉੱਥੇ ਕੋਈ ਨਾਲ ਦਾ ਮੁੰਡਾ ਫੌਜੀ ਸੀ, ਉਧਰ ਏਰੀਏ 'ਚ ਆਇਆ ਸੀ, ਉਸਨੇ ਆ ਕੇ ਪਿੰਡ ਦੇ ਬਾਹਰਲੇ ਬੰਦਿਆਂ ਨੂੰ ਦੱਸਿਆ, ਪਰਿਵਾਰ 'ਚ ਤਾਂ ਨਹੀਂ ਦੱਸਿਆ। ਵੀ ਉਹ ਕਹਿੰਦੇ ਵੀ ਐਂ ਕਰਕੇ ਗੋਲੀ ਲੱਗ ਗਈ, ਪਰ ਪਰਿਵਾਰ ਨੂੰ ਥੋੜ੍ਹਾ ਵੀ ਹਜੇ ਡੈੱਡ ਬੋਡੀ ਨਹੀਂ ਆਉਂਦੀ, ਇਸ ਕਰਕੇ ਰੋਕਿਆ ਗਿਆ। ਤਾਂ ਉਹਨਾਂ ਨੇ ਦੱਸਿਆ ਵੀ ਉੱਥੇ ਐਂ ਕਰਕੇ ਮੌਤ ਹੋ ਗਈ ਉਹਦੀ, ਅਤੇ ਉਹ ਫੌਜੀ ਮੁੰਡੇ ਤੋਂ ਹੀ ਪਤਾ ਲੱਗਾ, ਉਹਦੇ ਨਾਲਲੇ ਤੋਂ ਹੀ।
ਅਜਿਹਾ ਕਦੋਂ ਤੱਕ ਹੁੰਦਾ ਰਹੂਗਾ ਪੰਜਾਬ ਦੇ ਪੁੱਤਾਂ ਨਾਲ, ਜਦੋਂ ਪੰਜਾਬ ਦੇ ਪੁੱਤ ਭਰਤੀ ਦੇਖਦੇ ਨੇ, ਬਾਰਡਰਾਂ 'ਤੇ ਜਾਂਦੇ ਨੇ ਅਤੇ ਉਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਤਿਰੰਗੇ ਦੇ ਵਿੱਚ ਲਪੇਟ ਕੇ ਦੇ ਦਿੱਤੀਆਂ ਜਾਂਦੀਆਂ ਨੇ? ਹਾਂਜੀ ਇਹ ਤਾਂ ਹੈ ਜੀ। ਹੁਣ ਨੌਜਵਾਨ ਜਾਂਦੇ ਆ, ਜਿਵੇਂ ਸਾਡਾ ਬੱਚਾ ਗਿਆ ਬੜੀ ਖੁਸ਼ੀ ਨਾਲ ਗਿਆ, ਇਹਨੂੰ ਬੜਾ ਸ਼ੌਂਕ ਸੀਗਾ ਫੌਜ ਦਾ। ਹਾਲਾਂਕਿ ਇਹ ਆਪਦੀ ਸਿਸਟਰ ਕੋਲੇ ਕੈਨੇਡਾ ਜਾ ਸਕਦਾ ਸੀ, ਸਭ ਕੁਛ ਕਰ ਸਕਦਾ ਸੀ, ਪਰ ਇਹਦੀ ਜਿੱਦ ਸੀ ਮੈਂ ਫੌਜ 'ਚ ਜਾਣਾ ਹੈ, ਫੌਜ ਦੇ ਮੈਂ ਦੇਸ਼ ਦੀ ਸੇਵਾ ਕਰਨੀ ਹੈ। ਉਹ ਸੇਵਾ ਕਰਦੇ ਕਰਦਿਆਂ ਜਦੋਂ ਉਹਨੂੰ ਮਾਣ ਸਨਮਾਨ ਵੀ ਤੂੰ ਵੀ ਵਾਂਝਾ ਰਹਿ ਗਿਆ, ਤਾਂ ਬੜਾ ਇਸ ਗੱਲ 'ਤੇ ਲੋਕਾਂ 'ਚ ਬੜਾ ਰੋਸ ਪੈਦਾ ਹੋਇਆ ਇੱਥੇ ਵੀ ਯਾਰ ਬੜੀ ਮਾੜੀ ਗੱਲ ਕੀਤੀ ਵੀ ਇੱਕ ਤਿਰੰਗਾ ਵੀ ਨਹੀਂ ਪਾਇਆ, ਇੱਕ ਸਲਾਮੀ ਵੀ ਨਹੀਂ ਦਿੱਤੀ। ਉਹ ਤਾਂ ਚਲੋ ਧੰਨਵਾਦ ਹੈ ਪੰਜਾਬ ਪੁਲਿਸ ਦਾ ਜਾਂ ਆਪਣੇ ਪੰਜਾਬ ਸਰਕਾਰ ਦਾ, ਜਿਨ੍ਹਾਂ ਨੇ ਆ ਕੇ ਕੁਛ ਨਾ ਕੁਛ ਚਲੋ ਮਾਨ ਸਨਮਾਨ ਦਿੱਤਾ। ਹੁਣ CM ਸਾਹਿਬ ਆ ਕੇ ਗਏ ਨੇ, ਉਹ ਕੀ ਕਹਿ ਕੇ ਗਏ ਨੇ ਕਿ ਸੈਂਟਰ ਤੱਕ ਗੱਲ ਤੁਹਾਡੀ ਪਹੁੰਚਦੀ ਹੋਊਗੀ, ਉਹ ਫੌਜ ਦੀ ਟੁਕੜੀ ਤੱਕ ਗੱਲ ਪਹੁੰਚਦੀ ਹੋਊਗੀ, ਉਸ ਚੀਫ ਤੱਕ ਗੱਲ ਪਹੁੰਚਦੀ ਹੋਊਗੀ, ਜਿਹੜਾ ਚੀਫ ਜਾਂ ਅੱਜ ਬਿਆਨ ਦੇ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਇਹ ਤਾਂ ਆਪਣੇ ਆਪ ਗੋਲੀ ਲੱਗੀ ਹੈ? ਹਾਂਜੀ, CM ਭਗਵੰਤ ਮਾਨ ਜੀ ਬੈਠ ਕੇ ਗਏ, ਵਿਚਾਲੇ ਸਾਰੇ ਲੋਕਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ, ਬੱਚੇ ਦੇ ਨਾਂ 'ਤੇ ਸਕੂਲ ਬਾਰੇ, ਸਟੇਡੀਅਮ ਬਾਰੇ ਕਹਿ ਕੇ ਗਏ ਆ, ਕੁਛ ਰਾਸ਼ੀ ਵੀ ਦੇ ਕੇ ਗਏ ਹੈ, ਅਤੇ ਉਹ ਇੱਥੋਂ ਤੱਕ ਵੀ ਕਹਿੰਦੇ ਵੀ ਹਾਂ ਪੰਜਾਬ ਸਰਕਾਰ ਵੱਲੋਂ ਮਾਨ ਸਨਮਾਨ ਉਹਨੇ ਦਿੱਤਾ ਜਾਊ ਅਗਨੀਵੀਰ ਨੂੰ ਜਿੰਨਾ ਦੂਜੇ ਫੌਜਾਂ ਨੂੰ ਦਿੱਤਾ ਜਾਊਗਾ। ਬਜ਼ੁਰਗੋ, ਤੁਸੀਂ ਰਿਸ਼ਤੇਦਾਰੀ ਕੀ ਸੀ ਆਪਣੀ ਇਸ ਅੰਮ੍ਰਿਤਪਾਲ? ਰਿਸ਼ਤੇਦਾਰੀ ਜੀ ਆਪਣੇ ਸਰੀਕੇ ਦਾ ਭਾਈ ਹੈ। ਹਾਂ ਜੀ, ਜੇ ਸਰਕਾਰ ਕੇਂਦਰ ਸਰਕਾਰ ਭਰਤੀ ਕਰਕੇ ਲੈ ਕੇ ਜਾਂਦੀ ਹੈ ਤਾਂ ਉੱਥੇ ਮਤਲਬ ਕਿ ਬੰਦੇ ਦੀ ਮੌਤ ਹੁੰਦੀ ਹੈ, ਸਰਕਾਰ ਦੇ ਪਹਿਰੇ 'ਤੇ ਖੜ੍ਹਦਾ ਜਾ ਕੇ, ਤਾਂ ਉਹਦਾ ਨਾ ਫਰਜ਼ ਬਣਦਾ, ਛੱਡ ਕੇ ਜਾਣ ਦਾ ਹੀ ਫਰਜ਼ ਬਣਦਾ ਬੰਦੇ ਦਾ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਬੰਦਾ ਜੇ ਉੱਥੇ ਜੇ ਗੋਲੀ ਲੱਗ ਗਈ ਮਾਰਦੇ ਤਾਂ ਖੜਦਾ ਤਾਂ ਹੱਦ 'ਤੇ ਖੜ੍ਹਦਾ, ਤਾਂ ਹੱਦ 'ਤੇ ਖੜ੍ਹਦਾ ਤਾਂ ਉਹਦਾ ਛੱਡ ਕੇ ਵੀ ਜਾਣ ਦਾ ਫਰਜ਼ ਬਣਦਾ। ਨਹੀਂ ਫਿਰ ਕੀ ਫਾਇਦਾ ਇਹ ਜਿਵੇਂ ਭਰਤੀ ਜਾਣ ਦਾ ਜੀ। ਇਹਨਾਂ ਹੱਥਾਂ ਦੇ ਵਿੱਚ ਖੇਡਿਆ, ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਫੌਜ ਦੇ ਵਿੱਚ ਜਾਣ ਤੋਂ ਪਹਿਲਾਂ? ਨਹੀਂ, ਜਾਣ ਬਾਰੇ ਤਾਂ ਜੀ ਉਹ ਪਹਿਲਾਂ ਹੀ ਕਹਿੰਦਾ ਸੀਗਾ, ਮੁੰਡਿਆਂ ਨੂੰ ਵੀ ਕਹਿੰਦਾ ਜੀ, ਘਰੇ ਵੀ ਕਹਿੰਦਾ ਸੀਗਾ, ਕਹਿੰਦਾ ਜੀ ਮੈਂ ਤਾਂ ਭਰਤੀ ਤਾਂ ਜ਼ਰੂਰ ਹੋਣਾ ਹੈਗਾ, ਭਰਤੀ ਤਾਂ ਮੈਂ ਜੇਕਰਾਂ ਤਾਂ ਜਾਊਂਗਾ, ਮੈਂ ਜਾਊਂਗਾ ਜੀ। ਉਹਨੂੰ ਇਹ ਨਹੀਂ ਪਤਾ ਸੀ ਅਗਨੀ ਭਰਤੀ ਕੀ ਹੁੰਦੀ ਹੈ, 4 ਸਾਲੀ ਭਰਤੀ ਕੀ ਹੁੰਦੀ ਹੈ, ਉਹਨੂੰ ਪਤਾ ਹੀ ਨਹੀਂ ਇਹਦੇ ਬਾਰੇ ਸੀਗਾ ਜੀ। ਸਾਡੇ ਆਖੇ ਤੋਂ ਹਟਿਆ ਵੀ ਨਹੀਂ ਹੈ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੀ, ਕਿਹੜਾ ਵਰਦੀ ਜਾ ਕੇ ਮੈਂ ਤਾਂ ਪਾਊਂਗਾ ਜੀ। ਬਸ ਸਾਰਾ ਕੁਝ ਦੇ ਕੇ ਗਏ ਆ, ਫੌਜ ਵਾਲੀ ਵਰਦੀ, ਫੌਜ ਵਾਲੀਆਂ ਰਾਫਲਾਂ ਵਗੈਰਾ ਜੋ ਵੀ ਸੀਗਾ ਉਸ ਨੂੰ ਸਾਰਾ ਕੁਝ ਦਿੱਤਾ ਗਾ, ਪਰ ਉਸ ਨੂੰ ਸ਼ਹੀਦ ਕਿਉਂ ਨਹੀਂ ਮੰਨਿਆ ਗਿਆ? ਪਤਾ ਹੀ ਹੁੰਦਾ ਜੀ, ਉਹ ਤਾਂ ਹੁਣ ਪਤਾ ਹੀ ਹੁੰਦਾ ਜੀ, ਉਹ ਤਾਂ ਹੁਣ ਪਤਾ ਹੀ ਵੀ ਰਾਫਲ ਵੀ ਹੋਊਗੀ, ਵਰਦੀ ਪਊਗੀ, ਡਿਊਟੀਆਂ ਵੀ ਕਰਨੀਆਂ, ਸਾਰਾ ਕੁਝ ਹੱਦਾਂ 'ਤੇ ਵੀ ਖੜਨਾ, ਸਾਰਾ ਕੁਝ ਹੈ ਜੀ। ਬਸ ਜੀ ਇੰਨੇ ਬਹੁਤ ਹੈ ਜੀ। ਸ਼ਹੀਦ ਕਿਉਂ ਨਹੀਂ ਬਈ ਮੰਨਿਆ ਗਿਆ, ਜਿਹੜਾ ਕਿ ਇਸ ਨੌਜਵਾਨ ਨੂੰ, ਜਿਹੜਾ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਇੱਕ ਪੰਜਾਬ ਦਾ ਪੁੱਤ ਚਲਾ ਗਿਆ, ਉਹਨਾਂ ਦੀ ਰਾਖੀ ਕਰਦਾ, ਅਤੇ ਫਿਰ ਵੀ ਐਂਡ 'ਤੇ ਜਾ ਕੇ ਅਜਿਹੀਆਂ ਗੱਲਾਂ ਬਣਾ ਰਹੇ ਨੇ। ਦੁੱਖ ਤਾਂ ਇਸੇ ਗੱਲ ਦਾ ਵੀ ਮੰਨ ਲਓ ਇੱਕ ਉਹਨਾਂ ਦੇ ਫੌਜ ਦੀ ਵਰਦੀ ਪਾ ਕੇ ਉਸ ਨੂੰ ਰਾਈਫਲ ਫੜਾਤੀ, ਹਾਲਾਂਕਿ 10 ਮਹੀਨੇ ਭਰਤੀ ਹੋਏ ਉਸ ਨੂੰ ਕੰਮ 'ਤੇ ਇਹ ਥਾਂ ਲਾਇਆ ਵੀ ਜਿੱਥੇ ਪੂਰਾ ਖਤਰੇ ਵਾਲੀ ਜਗ੍ਹਾ। ਦੂਜੇ ਨਾਲਲੇ ਮੁੰਡਿਆਂ ਨੇ ਦੱਸਿਆ ਵੀ ਪੂਰਾ ਉੱਥੇ ਡੇਂਜਰ ਜਗ੍ਹਾ ਹੈ, ਵੀ ਗੋਲੀ ਹਰ ਟਾਈਮ ਚੱਲਦੀ ਰਹਿੰਦੀ ਹੈ। ਗੋਲੀ ਚੱਲਣ ਦੇ ਬਾਵਜੂਦ ਉਹੋ ਜਿਹੇ ਥਾਂ 'ਚ ਉਹ ਭੇਜ ਰਹੇ ਹੈ, ਤਾਂ ਮੰਨ ਲਓ ਇਹ ਉਹਨਾਂ ਨੇ ਦੇਖਣਾ ਸੀ, ਉਹਨਾਂ ਦੇ ਅਫਸਰਾਂ ਨੇ ਦੇਖਣਾ ਸੀ, ਸਰਕਾਰ ਨੇ ਦੇਖਣਾ ਵੀ ਹਜੇ ਟ੍ਰੇਨਿੰਗ ਸਾਰੇ 1.5 ਮਹੀਨਾ ਹੋਇਆ ਪਹਿਲਾਂ ਖਤਮ ਹੋਈ ਨੂੰ, ਅਤੇ ਉੱਥੇ ਭੇਜਤਾ, ਅਤੇ ਅੱਜ ਜੇ ਸ਼ਹੀਦ ਹੋ ਗਿਆ ਤਾਂ ਉਹਨੂੰ ਸ਼ਹੀਦ ਮੰਨ ਵੀ ਨਹੀਂ ਰਹੇ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇੱਥੇ ਅੱਜ ਬੈਠੇ ਹੋਏ ਸੀ ਇੱਕ ਸੱਥਰ 'ਤੇ, ਜਿਹੜਾ ਸੱਥਰ ਵਿਸਿਆ ਹੋਇਆ, ਉਹ ਸੱਥਰ 'ਤੇ ਬੈਠੇ ਹਾਂ, ਅਤੇ ਅਸੀਂ ਵੀ ਅਪੀਲ ਕਰਦੇ ਹਾਂ ਆਪਣੇ ਵੱਲੋਂ ਕਿ ਜਿਹੜਾ ਇਸ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ। ਅੱਗੇ ਚੱਲ ਕੇ ਹੋਰ ਗੱਲਾਂ ਬਾਤਾਂ ਜਿਹੜੀਆਂ ਹੋਣੀਆਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਜ ਅਸੀਂ ਅੰਮ੍ਰਿਤਪਾਲ ਸਿੰਘ ਦੇ ਘਰ ਬੈਠੇ ਹਾਂ, ਜਿੱਥੇ ਇੱਕ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦਾ ਅਤੇ ਨੌਜਵਾਨ ਨੂੰ ਬਾਅਦ ਦੇ ਵਿੱਚੋਂ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਜਾਂਦਾ। ਇੱਕ ਦੇਸ਼ ਦੀ ਰਾਖੀ ਕਰਦਾ ਨੌਜਵਾਨ ਸਰਹੱਦ 'ਤੇ ਸ਼ਹੀਦ ਹੋ ਜਾਂਦਾ, ਅਤੇ ਮਾਂ-ਬਾਪ ਪਿੱਛੇ ਰੋਂਦੇ ਕਰਲਾਉਂਦੇ ਨੇ ਕਿ ਸਾਡੇ ਪੁੱਤ ਨੂੰ ਹਾੜਾ ਰੱਬ ਦਾ ਸ਼ਹੀਦ ਦਾ ਦਰਜਾ ਤਾਂ ਦਿੱਤਾ ਜਾਵੇ। ਸਾਡੇ ਨਾਲ ਅੰਮ੍ਰਿਤਪਾਲ ਸਿੰਘ ਦੇ ਮਾਤਾ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ ਜੀ। ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ। ਇੱਕ ਘਰ ਦਾ ਉੱਜੜ ਜਾਣਾ, ਜਿੱਥੇ ਇਹ ਚਾਅ ਸੀਗਾ ਕਿ ਪੁੱਤ ਭਰਤੀ ਹੋ ਗਿਆ, ਵਿਆਹ ਕਰਾਂਗੇ, ਅੱਜ ਉਸ ਘਰ ਦੇ ਵਿੱਚ ਸੱਥਰ ਵਿਛਿਆ ਹੋਇਆ। ਕਦੋਂ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਅੰਮ੍ਰਿਤਪਾਲ ਦੀ? ਕੀ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਆਖਰੀ ਸਮੇਂ ਵੇਲੇ ਜਦੋਂ ਕਿ ਫੋਨ ਕਾਲਾਂ ਆਉਂਦੀਆਂ ਨੇ? ਸਾਡੀ 2 ਦਿਨ ਪਹਿਲਾਂ ਹੋਈ ਹੈ ਜੀ ਗੱਲ, ਬੱਚੇ ਨਾਲ ਵਧੀਆ ਠੀਕ ਠਾਕ ਸੀਗਾ, ਤੇ ਘਰ ਇਹ ਵਿਆਹ ਦਾ ਮਾਹੌਲ ਸੀਗਾ, ਵਿਆਹ ਦੀਆਂ ਗੱਲਾਂ ਕਰੀ ਜਾਂਦੇ ਸਾਰਾ ਦਿਨ ਬੱਚੇ। ਜਦੋਂ ਫੋਨ ਕਰਦੇ
ਵੀ ਵਿਆਹ ਤੇ ਆਪਾਂ ਐਂ ਕਰਾਂਗੇ ਵਧੀਆ ਠੀਕ ਠਾਕ ਸੀਗਾ ਜੀ ਬੱਚਾ। ਰਾਜੀ ਖੁਸ਼ੀ ਸੀਗਾ, ਆਪਦੇ ਫੌਜ 'ਚ ਭਰਤੀ ਆਪਦੇ ਮਨ ਨਾਲ ਹੋਇਆ ਸੀਗਾ। ਉਹਦਾ ਇੱਕ ਸੁਪਨਾ ਸੀਗਾ ਵੀ ਮੈਂ ਫੌਜੀ ਬਣਨਾ, ਮੈਂ ਦੇਸ਼ ਦੀ ਰਾਖੀ ਕਰਨੀ ਹੈ। ਦੇਸ਼ ਦੀ ਰਾਖੀ ਵਾਸਤੇ ਉਹਨੇ ਫੌਜੀ ਦਾ ਸੁਪਨਾ ਚੁਣਿਆ ਸੀਗਾ ਜੀ। ਕਦੇ ਤੁਹਾਨੂੰ ਨਹੀਂ ਲੱਗਿਆ, ਡਰ ਨਹੀਂ ਆਇਆ ਕਦੇ ਮਨ ਦੇ ਵਿੱਚ, ਭੈ ਨਹੀਂ ਆਇਆ ਕਿ ਸਾਡਾ ਪੁੱਤ ਬਾਰਡਰਾਂ 'ਤੇ ਜਾ ਰਿਹਾ, ਕਿਤੇ ਕੋਈ ਅਣਹੋਣੀ ਨਾ ਵਾਪਰ ਜੇ ਜੋ ਅੱਜ ਹੋ ਗਿਆ? ਨਹੀਂ ਜੀ, ਇਹ ਗੱਲ ਦਾ ਮੈਂ ਕਦੇ ਕੋਈ ਮਨ 'ਤੇ ਗੱਲ ਨਹੀਂ ਸੀ ਲਿਆਂਦੀ। ਮੈਂ ਇਹ ਕਹਿ ਦੇਣਾ ਸੀ ਵੀ ਬੱਚੇ ਨੇ ਜੋ ਲਿਖਿਆ ਬੱਚੇ ਦਾ, ਵੀ ਜਿੱਥੋਂ ਦਾ ਉਹਨਾਂ ਦਾ ਅੰਨ ਜਾਲਾ ਬੱਚਿਆਂ ਦਾ ਉੱਥੇ ਉੱਥੇ ਹੀ ਖਾਣਾ ਹੈ। ਵੀ ਮੈਂ ਕੌਣ ਹੈ ਬੱਚੇ ਨੂੰ ਰੋਕਣ ਵਾਲੀ? ਵੀ ਜਦੋਂ ਬੱਚੇ ਦਾ ਮਨ ਹੈ, ਸੁਪਨਾ ਹੈ ਵੀ ਫੌਜ 'ਚ ਜਾਣਾ ਹੈ, ਵੀ ਉਹ ਤਾਂ ਜੇ ਇੱਕ ਮੌਤ ਨੇ ਆ ਜਾਣਾ, ਵੀ ਉਹ ਤਾਂ ਆਪਣੇ ਹੱਥਾਂ 'ਚੋਂ ਵੀ ਖੋਹ ਕੇ ਲੈ ਜਾਣਾ ਹੈ। ਉੱਥੇ ਹੈ ਵੀ ਬੱਚੇ ਨੂੰ ਮੇਰੇ ਨੂੰ ਸ਼ਹੀਦੀ ਮਿਲੂ ਜੇ ਕੋਈ ਗੱਲ ਹੁੰਦੀ ਹੈ ਬੱਚੇ ਨਾਲ, ਵੀ ਮੇਰਾ ਬੱਚਾ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋਇਆ। ਮੈਂ ਬਸ ਇਹੀ ਚਾਹੁੰਦੀ ਹਾਂ ਵੀ ਮੇਰੇ ਬੱਚੇ ਨੂੰ ਸ਼ਹੀਦੀ ਦਾ ਦਰਜਾ ਮਿਲਣਾ ਚਾਹੀਦਾ। ਪਰ ਫੌਜ ਤਾਂ ਕੁਛ ਹੋਰ ਕਹਿ ਰਹੀ ਆ ਮਾਤਾ, ਉਹਦੇ 'ਤੇ ਅਫਸੋਸ ਹੁੰਦਾ ਕਿ ਫੌਜ ਜਿਹੜਾ ਕੁਛ ਬਿਆਨ ਦੇ ਰਹੀ ਆ ਕਿ ਉਹਨੇ ਖੁਦਕੁਸ਼ੀ ਕੀਤੀ ਆ, ਅਜਿਹਾ ਸੀ ਅੰਮ੍ਰਿਤਪਾਲ ਕੇ? ਅਫਸੋਸ ਤਾਂ ਜੀ ਸਾਨੂੰ ਇਸ ਗੱਲ ਦਾ ਵੀ ਸਾਡਾ ਬੱਚਾ ਇਹੋ ਜਿਹੀ ਗਲਤੀ ਕਰ ਹੀ ਨਹੀਂ ਸਕਦਾ, ਵੀ ਨਾ ਹੀ ਸਾਡਾ ਬੱਚਾ ਇਹੋ ਜਿਹਾ ਹੈਗਾ ਸੀਗਾ। ਕੋਈ ਵੀ ਪਰਮਾਤਮਾ ਕੰਨਿਓ ਕੋਈ ਭਾਣਾ ਹੋਇਆ ਉਹ ਅਸੀਂ ਭਾਣਾ ਮੰਨਦੇ ਆਂਗੇ, ਵੀ ਇਹੋ ਜਿਹਾ ਬੱਚਾ ਉਹ ਆਪਣਾ ਹੈ ਨਹੀਂ ਸੀਗਾ ਜੀ। ਬਹੁਤ ਹਸਮੁਖ ਅਤੇ ਮਿਹਨਤੀ ਬੱਚਾ ਸੀਗਾ। ਜਦੋਂ ਪ੍ਰੈਕਟਿਸ ਕਰਨ ਜਾਂਦਾ ਹੁੰਦਾ ਸੀ ਅੰਮ੍ਰਿਤਪਾਲ ਸਿੰਘ, ਉਦੋਂ ਘਰ ਦੇ ਵਿੱਚੋਂ ਕੀ ਕਹਿ ਕੇ ਜਾਂਦਾ ਸੀ? ਜ਼ਿਆਦਾ ਲਗਾਅ ਹੁੰਦਾ ਬੱਚਿਆਂ ਦਾ ਮਾਵਾਂ ਦੇ ਨਾਲ? ਬੱਚਾ ਤਾਂ ਜੀ ਮੈਨੂੰ ਇਹੀ ਗੱਲ ਕਹਿੰਦਾ ਵੀ ਮੈਂ ਤਾਂ ਐਤਕੀ ਆਹ ਭਰਤੀ 'ਤੇ ਰਹਿਣਾ, ਵੀ ਮੇਰੇ 'ਚ ਕੋਈ ਵੀ ਕਮੀ ਨਾ ਰਹਿ ਜੇ। ਉਹਨਾਂ ਨੇ ਸੁਬਾਹ ਵੀ ਉੱਠ ਕੇ ਜਾਣਾ, ਸ਼ਾਮ ਨੂੰ ਵੀ ਜਾਣਾ, ਜਦੋਂ ਉਹਨਾਂ ਨੇ ਆਪਦੀ ਤਿਆਰੀ ਕਰਨੀ ਹੈ। ਇਹੀ ਗੱਲ ਕਹਿਣੀ, ਕਹਿੰਦਾ ਪਿਛਲੀ ਵਾਰ ਛਾਤੀ 'ਚੋਂ ਘਟ ਗਿਆ ਸੀਗਾ, ਕਹਿੰਦਾ ਵੀ ਅਗਲੀ ਵਾਰ ਤਾਂ ਮੈਂ ਹੁਣ ਐਤਕੀ ਜਾਣਾ ਹੀ ਜਾਣਾ ਹੈਗਾ, ਵੀ ਕੋਈ ਵੀ ਮੇਰੇ 'ਚ ਪ੍ਰੋਬਲਮ ਕਮੀ ਰਹਿ ਨਾ ਜਾਵੇ। ਅੱਜ ਜਦੋਂ ਗੱਲਾਂ ਯਾਦ ਕਰਦੇ ਹੋ, ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਵੇਖ ਕੇ ਰੋਣਾ ਆਉਂਦਾ ਹੋਣਾ ਗਾ? ਉਹ ਜੀ ਮੇਰੇ ਮਨ 'ਚ ਇਹ ਗੱਲਾਂ ਆਉਂਦੀਆਂ ਵੀ ਬੱਚਾ ਆਪਣੀ ਆਪ ਮੌਤ ਸਹੇੜਦਾ ਫਿਰਦਾ ਸੀਗਾ। ਉਹ ਫੌਜ ਦੀ ਤਿਆਰੀ ਨਹੀਂ ਸੀ ਕਰਦਾ, ਉਹ ਇੱਕ ਉਹਨੂੰ ਮੌਤ ਖਿੱਚ ਰਹੀ ਸੀ। ਉਹ ਲੰਮੀਆਂ ਪਲਾਂਘਾਂ ਭੱਜਦਾ ਸੀਗਾ ਜੀ ਆਪਦੀ ਇਸ ਕੰਮ ਕਰਨੀ। ਜਦੋਂ ਘਰੋਂ ਗਿਆ ਹੈਗਾ, ਟ੍ਰੇਨਿੰਗ ਪੂਰੀ ਹੋ ਕੇ 15 ਦਿਨ ਸਾਡੇ ਕੋਲ ਛੁੱਟੀ ਕੱਟ ਕੇ ਗਿਆ, ਵੀ ਜਦੋਂ ਉਹ ਗਿਆ ਨਾ ਐਡੀ ਜਲਦੀ ਗਿਆ ਬੱਚਾ। ਮੈਨੂੰ ਕਹਿੰਦਾ ਮਾਂ ਤੂੰ ਮੈਨੂੰ ਲੇਟ ਕਰਾਵੇਂਗੀ, ਮੇਰੀ ਟ੍ਰੇਨ ਲੰਘ ਜੂਗੀ, ਤੁਸੀਂ ਮੈਨੂੰ ਘਰ ਹੀ ਰੋਕੀ ਬੈਠੋ, ਕਿਤੇ ਆਹ ਕਰ ਲਿਆ ਕਿਤੇ ਆਹ ਕਰ ਲਿਆ। ਮੈਂ ਬੱਚੇ ਲਈ ਰੋਟੀ ਬਣਾਉਣ ਲੱਗ ਗਈ, ਕਹਿੰਦੇ ਜਲਦੀ ਰੋਟੀ ਬਣਾ ਕੇ ਮੇਰੀ ਬੰਨ੍ਹ ਕੇ ਭੇਜੋ ਸਾਥੋਂ। ਬਸ ਐਂ ਪੂਰੀ ਜਲਦੀ ਨਾਲ ਬੱਚਾ ਗਿਆ, ਕੋਈ ਰਾਜੀ ਖੁਸ਼ੀ ਗਾ ਇਹੀ ਜੀ ਕੋਈ ਗੱਲ ਨਹੀਂ ਸੀ ਬੱਚੇ ਨੂੰ ਵੀ ਉਹਨੇ ਕੋਈ ਮੱਥੇ ਵੱਟ ਪਾਈ ਹੈ ਵੀ ਜਾਂ ਮੇਰਾ ਮਨ ਨਹੀਂ, ਵੀ ਜਾਂ ਮੈਂ ਕੋਈ ਟ੍ਰੇਨਿੰਗ 'ਤੇ ਕੋਈ ਔਖਾ ਹੋਇਆ ਜਾਂ ਕੋਈ ਦਿੱਕਤ ਆਈ ਹੈ। ਨਹੀਂ, ਉਦੋਂ ਵੀ ਦੁੱਗਣਾ ਹੋ ਕੇ ਆਇਆ ਸੀਗਾ ਟ੍ਰੇਨਿੰਗ 'ਚੋਂ ਵੀ। ਜਦੋਂ ਗਿਆ ਨਾ ਉਦੋਂ ਤਾਂ ਥੋੜ੍ਹਾ ਜਿਹਾ ਸੀਗਾ ਲਿੱਸਾ, ਅਤੇ ਜਦੋਂ ਅਸੀਂ ਆਇਆ ਸਾਨੂੰ ਆਦਾ ਮੰਮੀ ਅਸੀਂ 2 ਕਿਲੋ ਵੇਟ ਵੀ ਵਧਾ ਕੇ ਲਿਆਏ ਹਾਂ। ਵੀ ਇਹੋ ਜਿਹੀ ਕੋਈ ਗੱਲ ਨਹੀਂ ਸੀ, ਬੱਚੇ ਨੂੰ ਆਪਦੀ ਮਾਣ ਸੀਗਾ ਵੀ ਮੇਰੀ ਮਿਹਨਤ ਪੱਲੇ ਪਈ ਹੈਗੀ, ਮੈਂ ਮਿਹਨਤ ਕੀਤੀ ਹੈ, ਮੈਂ ਫੌਜੀ ਬਣਿਆ। ਉਹਨੂੰ ਆਪਦੀ ਮਿਹਨਤ 'ਤੇ ਪੂਰਾ ਮਾਣ ਸੀਗਾ। ਮੈਨੂੰ ਵੀ ਆਪਣੇ ਬੱਚੇ 'ਤੇ ਮਾਣ ਹੈ ਵੀ ਉਹਨੇ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦੀ ਪਾਈ ਹੈ। ਬੱਚੇ ਨੂੰ ਸ਼ਹੀਦੀ ਦਾ ਦਰਜਾ ਮਿਲਣਾ ਚਾਹੀਦਾ। ਪਰ ਜਿਹੜੀ ਅੱਜ ਪੰਜਾਬ ਦੇ ਮੁੱਖ ਮੰਤਰੀ ਤੁਹਾਡੇ ਨਾਲ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਕਿ ਇੱਕ ਸਾਡੇ ਪੰਜਾਬ ਦਾ ਜਿਹੜਾ ਪੁੱਤ ਸੀ ਉਹ ਸ਼ਹੀਦ ਹੋ ਗਿਆ, ਅਤੇ ਸੈਂਟਰ ਵਾਲੇ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅਪੀਲ ਕਰਾਂਗੇ। ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋਗੇ? ਅਸੀਂ ਵੀ ਪੰਜਾਬ ਸਰਕਾਰ ਦਾ ਬਹੁਤ ਮਾਣ ਕਰਦੇ ਹਾਂ। ਸਾਡਾ ਉਹ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ, ਸਾਡੇ ਕੋਲ ਆ ਕੇ ਗਏ ਨੇਗੇ। ਬੱਚੇ ਨੂੰ ਇਹੀ ਕਿਹਾ ਉਹਨਾਂ ਨੇ ਵੀ ਆਪਾਂ ਸ਼ਹੀਦੀ ਦਾ ਦਰਜਾ ਦੇਵਾਂਗੇ। ਮਾਤਾ ਤੁਸੀਂ ਕੀ ਲੱਗਦੇ ਹੋ ਅੰਮ੍ਰਿਤਪਾਲ ਸਿੰਘ? ਭੂਆ ਜੀ, ਭੂਆ ਹੋਰਾਂ ਦੇ ਨਾਲ ਤਾਂ ਜ਼ਿਆਦਾ ਜਿਹੜਾ ਕਿ ਮੋਹ ਪਿਆਰ ਹੁੰਦਾ ਗਾ ਬੱਚਿਆਂ ਦਾ, ਭਤੀਜਿਆਂ ਦਾ। ਤੁਹਾਡੇ ਨਾਲ ਵੀ ਫੋਨ 'ਤੇ ਗੱਲਬਾਤ ਹੁੰਦੀ ਹੋਣੀ ਹੈ? ਹਾਂਜੀ, ਐਤਵਾਰ ਨੂੰ ਕਰਦਾ ਹੁੰਦਾ ਸੀਗਾ ਜੀ ਫੋਨ ਸਾਨੂੰ ਜੀ। ਐਤਵਾਰ ਨੂੰ ਬਹੁਤ ਵਧੀਆ ਕਹਿੰਦਾ, ਖੁਸ਼ ਹਾਂ ਭੂਆ, ਵਧੀਆ ਖਾਣਾ ਖਾਣਾ। ਜਦੋਂ ਅਸੀਂ ਪੁੱਛਦੇ ਸਾਨੂੰ ਪੁੱਛਦਾ ਵੀ ਠੀਕ ਠਾਕ ਹਾਂ, ਮੇਰੇ ਫੁੱਫੜ ਨਾਲ ਗੱਲ ਕਰਾ ਦਿਓ, ਭੈਣਾਂ ਨਾਲ ਕਰਾ ਦਿਓ, ਮੇਰੇ 2 ਗੁੱਡੀਆਂ ਹੈਗੀਆਂ, ਦੋਨਾਂ ਨਾਲ ਕਰਦਾ। ਵਧੀਆ ਖੁਸ਼ ਸੀਗਾ ਜੀ, ਇਹੋ ਜਿਹਾ ਬੱਚਾ ਹੈ ਹੀ ਨਹੀਂ ਸੀਗਾ। ਅੱਜ ਇਸ ਸੱਥਰ 'ਤੇ ਬੈਠੇ ਹਾਂ ਤਾਂ ਸਾਨੂੰ ਵੀ ਇਹ ਲੱਗ ਰਿਹਾ ਕਿ ਅਸੀਂ ਤੁਹਾਡੇ ਨਾਲ ਕਿਉਂ ਗੱਲਾਂ ਕਰ ਰਹੇ ਹਾਂ, ਬਾਰ-ਬਾਰ ਤੁਹਾਡੇ ਕਿਉਂ ਮਨ 'ਤੇ ਉਹ ਬੋਝ ਪਾ ਰਹੇ ਹਾਂ ਜਿਹੜਾ ਅੰਮ੍ਰਿਤਪਾਲ ਸਿੰਘ ਤੁਹਾਡੇ ਨਾਲ ਗੱਲਾਂ ਕਰਦਾ ਸੀ। ਬਾਰ-ਬਾਰ ਅਸੀਂ ਤੁਹਾਡੇ ਕਿਉਂ ਚੇਤੇ ਕਰਾ ਰਹੇ ਹਾਂ, ਪਰ ਸਰਕਾਰਾਂ ਤੱਕ ਗੱਲ ਪਹੁੰਚਾਉਣ ਦੇ ਲਈ ਇਹੋ ਹੀ ਇੱਕ ਜ਼ਰੀਆ ਰਹਿ ਗਿਆ ਸਾਡੇ ਕੋਲ ਵੀ। ਕੀ ਲੱਗ ਰਿਹਾ ਹੁਣ ਜਿਹੜਾ ਕਿ ਇਨਸਾਫ ਮਿਲੂ ਅੰਮ੍ਰਿਤਪਾਲ ਸਿੰਘ ਨੂੰ, ਜੋ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਗਿਆ? ਇਸ ਤਰ੍ਹਾਂ ਲਾ ਕੇ ਮੁੜ ਗਏ ਨੇ ਜਿਵੇਂ ਅਸੀਂ ਇੱਕ ਆਮ ਇਨਸਾਨ ਨੂੰ ਲੈ ਕੇ ਆਉਣੇ ਹੁੰਦੇ ਹਾਂ।
ਵੀ ਮਿਲਣਾ ਚਾਹੀਦਾ ਜੀ, ਇਸ ਤੇ ਹੀ ਉਮੀਦ ਕਰਦੇ ਹਾਂਗੇ। ਸਾਡੀ ਸ਼ਹੀਦੀ ਜੀ ਮੰਨਣਾ ਚਾਹੀਦਾ ਹੈਗਾ। ਬਿਲਕੁਲ। ਤਾਂ ਅੱਜ ਅਸੀਂ ਇੱਥੇ ਬੈਠੇ ਹੋਏ ਸੀ ਅਤੇ ਬਹੁਤੀ ਗੱਲ ਜਿਹੜੀ ਕਿ ਨਹੀਂ ਕਰ ਸਕਾਂਗੇ ਕਿ ਅੱਜ ਅਸੀਂ ਇੱਕ ਅਜਿਹੇ ਸਥਾਨ 'ਤੇ ਬੈਠੇ ਹਾਂ ਜਿਹੜਾ ਕਿ ਇੱਕ ਸੱਥਰ ਆ। ਇਹ ਮਾਵਾਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਪੁੱਤ ਆਉਣਗੇ, ਮਾਵਾਂ ਉਡੀਕਦੀਆਂ ਰਹਿੰਦੀਆਂ ਨੇ ਕਿ ਅਸੀਂ ਆਪਣੇ ਪੁੱਤਾਂ ਨੂੰ ਹੱਥਾਂ ਦੇ ਨਾਲ ਰੋਟੀ ਖਵਾਵਾਂਗੇ। ਜੇਕਰ ਪੁੱਤ ਘਰ ਦੇ ਵਿੱਚੋਂ ਕਿਤੇ ਚਲਾ ਵੀ ਜਾਵੇ ਤਾਂ ਅੱਧੀ ਰਾਤ ਕੀ 2 ਦਿਨਾਂ ਤੱਕ ਵੀ ਮਾਂ ਉਡੀਕਦੀ ਰਹਿੰਦੀ ਹੈ ਕਿ ਮੇਰਾ ਪੁੱਤ ਆਊਗਾ ਅਤੇ ਰੋਟੀ ਖਾਊਗਾ। ਅਤੇ ਅੱਜ ਅੰਮ੍ਰਿਤਪਾਲ ਸਿੰਘ ਦੀ ਸ਼ਹੀਦੀ ਹੋਈ ਆ, ਪਰ ਕਿਤੇ ਨਾ ਕਿਤੇ ਜਾ ਕੇ ਉਹ ਸਰਕਾਰਾਂ ਜਾਂ ਉਹ ਫੌਜ ਨਹੀਂ ਮੰਨ ਰਹੀ ਕਿ ਅੰਮ੍ਰਿਤਪਾਲ ਸਿੰਘ ਸ਼ਹੀਦ ਹੋਇਆ, ਪਰ ਮਾਂ ਅਤੇ ਬਾਪ ਕੁਰਲਾ ਰਹੇ ਨੇ, ਉੱਚੀ ਉੱਚੀ ਕੰਧਾਂ ਨੂੰ ਵੀ ਸੁਣਾ ਰਹੇ ਨੇ ਅਤੇ ਉਹਨਾਂ ਲੋਕਾਂ ਨੂੰ ਵੀ ਸੁਣਾ ਰਹੇ ਨੇ ਕਿ ਸਾਡਾ ਪੁੱਤ ਸ਼ਹੀਦ ਹੋਇਆ। ਅਤੇ ਸਾਨੂੰ ਵੀ ਅਫਸੋਸ ਆ ਕਿ ਜਿਹੜੇ ਦੇਸ਼ ਦੀ ਰਾਖੀ ਕਰਨ ਦੇ ਲਈ ਨੌਜਵਾਨ ਜਾਂਦੇ ਨੇ ਅਤੇ ਉਹਨਾਂ ਨੌਜਵਾਨਾਂ ਨੂੰ ਬਣਦੇ ਹੱਕ ਕਿਉਂ ਨਹੀਂ ਦਿੱਤੇ ਜਾਂਦੇ। ਇਹ ਸਵਾਲ ਉਹਨਾਂ ਸਰਕਾਰਾਂ 'ਤੇ, ਉਹਨਾਂ ਫੌਜ ਵਾਲਿਆਂ 'ਤੇ ਖੜ੍ਹਾ ਜ਼ਰੂਰ ਕਰਨਾ ਚਾਹੀਦਾ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਹੋ ਸਕਿਆ ਇਸ ਪਰਿਵਾਰ ਦੇ ਨਾਲ ਖੜ੍ਹਿਆ ਜਾਵੇ। ਅੱਜ ਅਸੀਂ ਅੰਮ੍ਰਿਤਪਾਲ ਸਿੰਘ ਦੇ ਘਰ ਖੜ੍ਹੇ ਹਾਂ, ਜਿਸ ਨੌਜਵਾਨ ਨੂੰ ਫੌਜ ਦੇ ਵਿੱਚ ਭਰਤੀ ਹੋਏ ਨੂੰ ਤਕਰੀਬਨ 10 ਮਹੀਨੇ ਹੋਏ ਸਨ। ਉਸ ਨੌਜਵਾਨ ਦੀ ਸ਼ਹੀਦੀ ਹੋ ਜਾਂਦੀ ਆ, ਪਰ ਸਰਕਾਰ, ਸੈਂਟਰ ਸਰਕਾਰ ਅਤੇ ਫੌਜ ਇਹ ਮੰਨਣ ਨੂੰ ਤਿਆਰ ਨਹੀਂ ਹੈ। ਜਦੋਂ ਅਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂ ਅੰਮ੍ਰਿਤਪਾਲ ਸਿੰਘ ਦੇ ਘਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਡਾਢਾ ਦੁੱਖ ਹੈ ਇਸ ਗੱਲ ਦਾ। ਇਕੱਲੇ ਅੰਮ੍ਰਿਤਪਾਲ ਸਿੰਘ ਦੇ ਘਰ ਵਾਲਿਆਂ ਨੂੰ ਨਹੀਂ ਡਾਢਾ ਦੁੱਖ, ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਡਾਢਾ ਦੁੱਖ ਆ ਜਿਹੜੇ ਪੰਜਾਬ ਦੇ ਨੇ ਅਤੇ ਪੰਜਾਬ ਦੇ ਜਾਏ ਨੇ, ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਅਤੇ ਇਸ ਦੇਸ਼ ਦੀ ਗੱਲ ਕਰਦੇ ਨੇ, ਉਹਨਾਂ ਨੂੰ ਡਾਢਾ ਦੁੱਖ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਤਿਰੰਗਿਆਂ ਦੇ ਵਿੱਚ ਲਪੇਟ ਕੇ ਆਉਂਦੀਆਂ ਨੇ, ਪਰ ਆਖਰ ਵੇਲੇ ਉਹਨਾਂ ਨੂੰ ਕਿਉਂ ਨਹੀਂ ਮਾਣ ਸਨਮਾਨ ਦਿੱਤਾ ਜਾਂਦਾ। ਤਾਂ ਅਜਿਹੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਵੀ ਕੀਤੀਆਂ ਅਤੇ ਅੱਗੇ ਵੀ ਲੋਕਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।